ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਪਿਛਲੇ ਦਿਨੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਰਿਕਾਰਡ ਤੋੜ ਜਿੱਤ ਹਾਸਿਲ ਕਰਕੇ ਸਰਕਾਰ ਬਣਾਈ ਹੈ, ਜਿਸ ਦੇ ਵਿੱਚ ਬਹੁਤ ਯੋਗਦਾਨ ਪੰਜਾਬ ਦੇ ਅਤੇ ਵਿਦੇਸ਼ ਵਿੱਚ ਬੈਠੇ ਸਿੱਖਾਂ ਦਾ ਰਿਹਾ ਹੈ। ਵੀਅਰਸ, ਜਿਵੇਂ ਤੁਸੀਂ ਜਾਣਦੇ ਹੋ ਕਿ ਪਿਛਲੀਆਂ ਪਾਰਲੀਮੈਂਟ ਚੋਣਾਂ ਵਿੱਚ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦਾ ਬੋਲਬਾਲਾ ਰਿਹਾ ਅਤੇ ਉਸਨੇ 4 ਸੀਟਾਂ ਹਾਸਲ ਕੀਤੀਆਂ ਸੀ। ਕਾਂਗਰਸ ਅਤੇ ਬਾਦਲ ਦੇ ਰਾਜ ਤੋਂ ਦੁਖੀ ਲੋਕਾਂ ਨੇ ਹੁਣ ਆਮ ਆਦਮੀ ਪਾਰਟੀ ਨੂੰ ਤੀਜੀ ਧਿਰ ਵਜੋਂ ਦੇਖਣਾ ਸ਼ੁਰੂ ਕਰ ਦਿੱਤਾ ਹੈ। ਅਸੀਂ TV 84 ਦੇ ਪਲੇਟਫਾਰਮ ਤੋਂ ਬਾਰ-ਬਾਰ ਲੋਕਾਂ ਨੂੰ ਇਹ ਜਾਗਰੂਕ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਮ ਆਦਮੀ ਪਾਰਟੀ ਵੱਲੋਂ ਸਿਵਾਏ ਦਿੱਲੀ ਵਿੱਚ SIT ਦੇ ਗਠਨ ਅਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਕੇਸ ਦੀ ਅਪੀਲ ਤੋਂ ਇਲਾਵਾ ਪੰਜਾਬੀਆਂ ਲਈ ਕੁਝ ਨਹੀਂ ਐਲਾਨਿਆ ਗਿਆ। ਵਿਊਅਰਸ, ਪਿਛਲੇ ਦਿਨੀ ਇਸ ਸੰਬੰਧੀ ਦਲ ਖਾਲਸਾ ਜਥੇਬੰਦੀ ਨੇ ਇੱਕ ਬਿਆਨ ਜਾਰੀ ਕੀਤਾ ਸੀ। ਅੱਜ ਅਸੀਂ ਇਸ ਬਿਆਨ ਸੰਬੰਧੀ ਅਤੇ ਹੋਰ ਪੰਥਕ ਮੁੱਦਿਆਂ ਤੇ ਦਲ ਖਾਲਸਾ ਜਥੇਬੰਦੀ ਦੇ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਕੁਮਾਨ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਸਾਡੇ ਅੰਮ੍ਰਿਤਸਰ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਨਵੰਬਰ 1984 ਜਿਹੜੀ ਸਿੱਖ ਨਸਲਕੁਸ਼ੀ ਲਈ SIT ਦਾ ਐਲਾਨ ਕੀਤਾ, ਪਰ ਤੁਹਾਡੀ ਜਥੇਬੰਦੀ ਨੇ ਇਸ ਨੂੰ ਨਕਾਰਿਆ ਹੈ ਅਤੇ ਇਹ ਬਿਆਨ ਦਿੱਤਾ ਹੈ ਕਿ ਇਸ ਵਿੱਚੋਂ ਕੁਝ ਨਹੀਂ ਨਿਕਲਣਾ। ਸਾਨੂੰ ਇਸ ਬਿਆਨ ਅਤੇ ਇਸ ਵਿੱਚ ਇਨਸਾਫ ਕਿਉਂ ਨਹੀਂ ਨਿਕਲਣਾ, ਇਸ ਬਾਰੇ ਵੇਰਵੇ ਸਹਿਤ ਜਾਣਕਾਰੀ ਦਿਓ। ਹਾਂਜੀ, ਅੱਜ 1984 ਬੀਤੇ ਨੂੰ ਜਿਹੜਾ ਨਵੰਬਰ 84 ਚ ਨਸਲਕੁਸ਼ੀ ਹੋਈ ਹੈ ਸਿੱਖਾਂ ਦੀ ਦਿੱਲੀ ਦੇ ਵਿੱਚ ਜੀ, ਅੱਜ 30-35 ਸਾਲ ਬੀਤਣ ਵਾਲੇ ਹੋ ਗਏ ਆ। ਹਾਂਜੀ, ਤੇ 30-35 ਸਾਲਾਂ ਦੇ ਵਿੱਚ ਜਿਹੜੀਆਂ ਗਵਾਹੀਆਂ, ਜਿਹੜੀਆਂ ਸਾਰੀਆਂ ਗੱਲਾਂ ਹੁੰਦੀਆਂ, ਜਿਹੜੀਆਂ ਕੇਸ ਨੂੰ, ਕਿਸੇ ਕਤਲ ਨੂੰ, ਕਿਸੇ ਇਸ ਤਰ੍ਹਾਂ ਦੀ ਘਟਨਾ ਨੂੰ ਕਾਨੂੰਨ ਤੋਂ ਸਜ਼ਾ ਦਿਵਾਉਣ ਲਈ ਜ਼ਰੂਰੀ ਹੁੰਦੀਆਂ ਨੇ, ਹਾਂਜੀ, ਉਹ ਕਿਤੇ ਦੀ ਕਿਤੇ ਪਹੁੰਚ ਚੁੱਕਿਆ। ਸਾਰੀ ਗੱਲ ਇਹ ਆਪਾਂ ਸਾਰੇ ਜਾਣਦੇ ਹਾਂ। ਪਰ ਇਹਦੇ ਬਾਵਜੂਦ ਕੌਮ ਦੇ ਅੰਦਰ ਇੱਕ ਸੈਕਸ਼ਨ ਸਾਡਾ ਸ਼ੁਰੂ ਤੋਂ ਹੀ ਇਸ ਗੱਲ ਤੇ ਲੱਗਿਆ ਰਿਹਾ ਕਿ ਅਦਾਲਤਾਂ ਰਾਹੀਂ ਸ਼ਾਇਦ ਮਤਲਬ ਦੋਸ਼ੀਆਂ ਨੂੰ ਸਜ਼ਾਵਾਂ ਦਵਾਈਆਂ ਜਾ ਸਕਣ, ਔਰ ਪਹਿਲੇ ਦਿਨ ਤੋਂ ਉਹਨਾਂ ਨੇ ਇੰਨੀ ਗੱਲ ਅੱਗੇ ਲੈ ਆਂਦੀ ਆ ਕਿ ਅੱਜ 30-35 ਸਾਲ ਬਾਅਦ ਸਾਰੀ ਗੱਲ ਜਿਹੜੀ ਆ ਉਹਦੇ ਵਿੱਚੋਂ ਕੱਢਣ ਪਾਉਣ ਨੂੰ ਕੁਝ ਨਹੀਂ ਰਿਹਾ। ਦੂਜੀ ਗੱਲ ਇਹ ਹੈਗੀ ਆ ਕਿ ਇਹ ਕਤਲੇਆਮ ਜਿਹੜਾ ਸੀਗਾ ਇਹ ਭਾਰਤੀ ਹਕੂਮਤ ਨੇ ਕਰਵਾਇਆ। ਜਦੋਂ ਕੋਈ ਸਟੇਟ ਕਤਲੇਆਮ ਕਰਵਾ ਰਹੀ ਹੋਵੇ ਤੇ ਉਹਦੇ ਵਿੱਚ ਜਿਹੜੇ ਜਿਹੜੇ ਵਰਤੇ ਗਏ ਨੇ, ਜਿਹੜੇ ਬੰਦਿਆਂ ਦੀ ਉੱਥੇ ਵਰਤੋਂ ਹੋਈ ਹੈ, ਜਿਨ੍ਹਾਂ ਨੇ ਸਾਰਾ ਕੀਤਾ ਹੈ ਜੀ, ਔਰ ਜੋ ਬੇਕਰਕੀ ਨਾਲ ਜ਼ੁਲਮ ਉੱਥੇ ਹੋਏ ਆ ਜੀ, ਉਹਨਾਂ ਦੇ ਬਾਰੇ ਇਨਸਾਫ ਕੋਈ ਸਰਕਾਰ ਤੋਂ ਜਾਂ ਕਿਸੇ ਅਦਾਲਤ ਤੋਂ ਮਤਲਬ ਲੈਣ ਦੀ ਗੱਲ ਇੱਕ ਬੜੀ ਅਜੀਬ ਜਿਹੀ ਲੱਗਦੀ ਹੈ, ਕਿਉਂਕਿ ਸਟੇਟ ਸਪੌਂਸਰਡ ਜੈਨੋਸਾਈਡ ਸੀਗਾ। ਹਾਂਜੀ, ਤੀਸਰੀ ਗੱਲ ਇਹ ਹੈਗੀ ਆ ਕਿ ਜਿਹੜਾ ਇਹ ਸਾਰਾ 1984 ਦੇ ਵਿੱਚ ਵਾਪਰਿਆ ਜੀ, ਉਦੋਂ ਤੋਂ ਹੁਣ ਤੱਕ ਜਿੰਨਾ ਸਿੱਖਾਂ ਨੇ ਇਸ ਗੱਲ ਨੂੰ ਇਹਦੇ ਉੱਤੇ ਮਿਹਨਤ ਕੀਤੀ ਔਰ ਅਦਾਲਤਾਂ 'ਚ ਲੈ ਕੇ ਗਏ ਆ, ਤਾਂ ਹਰ ਵਾਰੀ ਇੱਕ ਨਵੀਂ ਜਿਹੜੀ ਸੀਗੀ ਕਹਾਣੀ ਕੋਈ ਘੜ ਕੇ ਵੀ ਲਓ ਜੀ ਅਸੀਂ ਕਮੇਟੀ ਬਣਾਉਣ ਲੱਗੇ ਆ, ਅਸੀਂ ਆਹ ਕਰਨ ਲੱਗੇ, ਉਹ ਕਰਨ ਲੱਗੇ, ਏਦਾਂ ਹੀ ਕਰਦੇ ਆ। ਹੁਣ ਤੱਕ ਇੰਨੇ ਕਮਿਸ਼ਨ ਬਣ ਚੁੱਕੇ ਨੇ, ਇੰਨੀਆਂ ਕਮੇਟੀਆਂ ਬਣ ਚੁੱਕੀਆਂ ਨੇ ਤੇ ਇੱਥੋਂ ਤੱਕ ਕਿ 1984 ਤੋਂ ਫੌਰਨ ਬਾਅਦ ਜਿਹੜੀ ਹੂ ਆਰ ਗਿਲਟੀ ਆਈ ਸੀਗੀ ਲਿਸਟ, ਇੱਕ ਉਹ ਲਿਸਟ ਵੀ ਸਾਡੇ ਸਾਹਮਣੇ ਆ। ਉਹ ਕੰਮ ਤਾਂ ਸਾਰਾ ਪਹਿਲਾਂ ਹੀ ਬੜਾ ਹੋਇਆ ਪਿਆ। ਹੋਰ ਜਾਂਚ ਕਮਿਸ਼ਨਾਂ ਦੀ ਜਾਂ ਹੋਰ ਹੈਗੀ ਆ ਵੀ ਇੱਕ ਗੱਲ ਨੂੰ ਲਮਕਾ ਦੋ, 10-15 ਸਾਲ 5-7 ਸਾਲ ਇਹ 'ਚ ਲੰਘ ਜਾਣਗੇ, ਕੋਈ ਇਹ ਕੇਜਰੀਵਾਲ ਦੀ ਸਰਕਾਰ ਵੀ ਆਪਦੇ 5-7 ਸਾਲ ਪੂਰੇ ਕਰਕੇ ਹੋ ਜਾਊਗੀ। ਉਹ ਜਿਹੜਾ ਕੌਮ ਨੂੰ ਇਹਦੇ ਚੋਂ ਨਿਕਲਣ ਦਾ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਸੋਚਣ ਦੀ ਕੋਈ ਉਹਨੂੰ ਆਸ ਨਹੀਂ ਰੱਖਣੀ ਚਾਹੀਦੀ ਸਾਨੂੰ। ਇਹ ਇੱਕ ਉਵੇਂ ਦਾ ਡਰਾਮਾ ਜਿਵੇਂ ਦੇ ਸਾਡੇ ਨਾਲ ਪਿਛਲੇ 30-35 ਸਾਲ ਤੋਂ ਹੋ ਰਹੇ ਨੇ। ਨਾ ਤਾਂ ਉਹਨਾਂ ਕਾਤਲਾਂ ਨੂੰ ਕਿਸੇ ਨੇ ਸਜ਼ਾ ਦੇਣੀ ਆ, ਜਿਹਨੂੰ ਦਿੱਤੀ ਸੀ ਕਿਸ਼ੋਰੀ ਰਾਜ ਨੂੰ ਆਪਣੇ ਸਾਹਮਣੇ ਆ ਕਿ ਉਹ ਮਿੰਟੋ ਮਿੰਟੀ ਕੱਢ ਕੇ ਉਹਨੂੰ ਘਰੇ ਉੱਪਰ ਦਾ ਕੀਤਾ ਇਹਨਾਂ ਨੇ। ਤੇ ਜਦੋਂ ਕੋਈ ਸਟੇਟ ਜਿਹੜੀ ਆ ਉਹ ਕਰ ਰਹੀ ਹੋਵੇ, ਜਦੋਂ ਉਦੋਂ ਇਹ ਆਸਾਂ ਕਰਨੀਆਂ ਕਿ ਜੀ ਉਸੇ ਸਟੇਟ ਦੇ ਅਧੀਨ ਚੱਲਦੀ ਕੋਈ ਸਰਕਾਰ ਆ ਜਿਹੜੀ ਜਾਂ ਸਿਸਟਮ ਆ, ਉਹ ਨਹੀਂ, ਇਹ ਬਿਲਕੁਲ ਝੂਠ ਗੱਲ ਆ। ਸਿੱਖਾਂ ਨੂੰ ਸਮਝ ਹੋਣੀ ਚਾਹੀਦੀ ਆ ਕਿ ਸਿੱਖਾਂ ਦਾ ਕਤਲੇਆਮ, ਸਿੱਖਾਂ ਦੀ ਬੋਲੀ, ਸਿੱਖਾਂ ਦਾ ਸੱਭਿਆਚਾਰ, ਸਿੱਖਾਂ ਦਾ ਸਾਰਾ ਕੁਝ ਜਿਹੜਾ ਮਾਰਿਆ ਜਾ ਰਿਹਾ, ਇਹ ਇਕੱਲਾ ਇੰਨੀ ਕੁ ਗੱਲ ਨਹੀਂ ਹੈਗੀ ਕਿ ਲਓ ਜੀ ਇਹ ਕਾਂਗਰਸ ਦੇ ਰਾਜ ਵਿੱਚ ਇੰਦਰਾ ਮਾਰਨ ਤੋਂ ਬਾਅਦ ਹੋਇਆ। ਇਹ ਇੱਕ ਪੂਰੇ ਦੀ ਪੂਰੀ ਕੌਮ ਨੂੰ ਮਾਰੇ ਜਾਣ ਦੀ ਕਹਾਣੀ ਆ। ਉਹਦਾ ਇੱਕ ਐਪੀਸੋਡ ਆ ਨਵੰਬਰ 1984। ਜਦੋਂ ਅਸੀਂ ਘਟਨਾਵਾਂ ਨੂੰ ਤਰੋੜ ਮੋੜ ਕੇ ਨਿੱਕੇ ਜਿਹੇ ਅਰਥਾਂ 'ਚ ਲੈ ਕੇ ਆਉਂਦੇ ਆ, ਉਦੋਂ ਸਾਨੂੰ ਲੱਗਦਾ ਕਿ ਇੰਜ ਕੀਤੇ ਇੰਜ ਹੋ ਜੂ, ਫਲਾਣੇ ਥਾਣੇਦਾਰ ਨੂੰ ਸਜ਼ਾ ਕਰਾਇਆ ਇੰਜ ਹੋ ਜੂ। ਕੋਈ ਇੱਥੇ ਇਨਸਾਫ ਨਾਂ ਦਾ ਪੰਛੀ ਹੈ ਨਹੀਂ। ਸਿੱਖਾਂ ਨੂੰ ਅਗਲਿਆਂ ਨੇ ਮਾਰਨਾ ਸੀ, ਮਾਰਤਾ, ਤੇ ਅੱਗੇ ਵੀ ਇਹ ਨਸਲਕੁਸ਼ੀ ਜਿਹੜੀ ਉਹ ਜਾਰੀ ਹੈ।
ਜੀ ਬਿਲਕੁਲ। ਤੇ ਵਿੱਚ ਜਿਸ ਤਰ੍ਹਾਂ ਅਸੀਂ ਵੀ ਆਮ ਆਦਮੀ ਪਾਰਟੀ ਦੇ ਨਾ ਖਿਲਾਫ ਨਾ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ, ਕਿਉਂਕਿ ਸਾਡਾ ਮਕਸਦ ਇਹ ਕਿ ਜਿੰਨੇ ਵੀ ਸਾਡੇ ਸਿੱਖ ਵੀਰ ਭੈਣ ਭਰਾ ਨੇ ਜਾਂ ਫਿਰ ਸਾਡੇ ਪੰਜਾਬੀ ਵੀਰ ਭੈਣ ਭਰਾ ਜਿਹੜੇ ਨੇ ਪਿੱਛੇ ਲੱਗੇ ਹੋਏ ਨੇ, ਉਹਨਾਂ ਨੂੰ ਜਾਗਰੂਕ ਕਰਾਈਏ, ਉਹਨਾਂ ਨੂੰ ਅਵੇਅਰਨੈਸ ਕਰਾਈਏ, ਕਿਉਂਕਿ ਦੇ ਹੈਵ ਟੂ ਨੋ ਵੇਅਰ ਟੂ ਸਟੈਂਡ। ਉਹਨੂੰ ਪਤਾ ਹੋਣਾ ਚਾਹੀਦਾ ਕਿਸ ਚੀਜ਼ ਤੇ ਸਟੈਂਡ ਲੈਣਾ ਚਾਹੀਦਾ, ਕਿਸ ਤਰ੍ਹਾਂ ਲੈਣਾ ਚਾਹੀਦਾ। ਜਿਸ ਤਰ੍ਹਾਂ ਪਿਛਲੇ ਦਿਨ ਕੁਝ ਦਿਨ ਪਹਿਲਾਂ ਅਸੀਂ ਸਾਬਕਾ ਡੀਜੀਪੀ ਪੰਜਾਬ ਪ੍ਰਿਜ਼ਨ ਦੇ ਸ਼ਸ਼ੀ ਕਾਂਤ ਜੀ ਨਾਲ ਗੱਲਬਾਤ ਕੀਤੀ ਸੀ, ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਕਿ ਕਿਸ ਤਰ੍ਹਾਂ ਦਿੱਲੀ ਦੇ ਵਿੱਚ ਪਾਣੀ ਤੇ ਬਿਜਲੀ ਦਿੱਤੀ ਜਾ ਰਹੀ, ਪਰ ਇਸ ਦੇ ਵਿੱਚ ਪੰਜਾਬ ਦਾ ਹੀ ਨੁਕਸਾਨ ਹੈ, ਕਿਉਂਕਿ ਇਹ ਸਾਰਾ ਪਾਣੀ ਤੇ ਬਿਜਲੀ ਪੰਜਾਬ ਤੋਂ ਜਾ ਰਹੇ ਨੇ ਦਿੱਲੀ ਦੇ ਵਿੱਚ, ਕਿਉਂਕਿ ਆਮ ਆਦਮੀ ਪਾਰਟੀ ਦਿੱਲੀ ਸੈਂਟਰਿਕ ਹੈ। ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਆਮ ਆਦਮੀ ਪਾਰਟੀ ਭਾਰਤੀ ਮੁੱਖਧਾਰਾ ਦੀ ਉਹੋ ਜਿਹੀ ਪਾਰਟੀ ਆ ਜਿਹੋ ਜਿਹਾ ਕਾਂਗਰਸ ਆ, ਜਿਹੋ ਜਿਹੀ ਭਾਜਪਾ, ਕਾਮਰੇਡਾਂ ਦੀਆਂ ਪਾਰਟੀਆਂ ਨੇ, ਜਿਹੜਾ ਬਾਦਲ ਦਲ ਆ ਸਾਡਾ ਇੱਥੇ ਪੰਜਾਬ 'ਚ, ਜਿਹੜੀ ਭਾਰਤੀ ਮੁੱਖਧਾਰਾ ਨਾਲ ਜੁੜੀ ਹੋਈ ਪਾਰਟੀ ਹੋਊਗੀ ਉਹਨੂੰ ਭਾਰਤੀ ਜਿਹੜਾ ਨਿਜ਼ਾਮ ਆ, ਭਾਰਤੀ ਹਕੂਮਤ ਦੀਆਂ ਨੀਤੀਆਂ ਨੇ, ਉਹ ਜਿਹੜੀਆਂ ਖੁਫੀਆ ਏਜੰਸੀਆਂ ਦਾ ਜਿਹੜਾ ਇੱਥੇ ਨੈਟਵਰਕ ਆ, ਉਹਦੇ ਅਨੁਸਾਰ ਸਾਰਾ ਚੱਲਣਾ ਪੈਣਾ। ਔਰ ਪੰਥ ਅਤੇ ਪੰਜਾਬ ਇਹਦੇ ਹਮੇਸ਼ਾ ਖਿਲਾਫ ਭੁਗਤਣਾ ਪੈਣਾ ਜੀ। ਬਾਦਲ ਦਲ ਵਾਲੇ ਪੱਗਾਂ ਵਾਲੇ ਨੇ, ਸਿੱਖਾਂ ਦੇ ਮੁੰਡੇ ਕੁੜੀਆਂ ਨੇ, ਸਿੱਖਾਂ ਦੇ ਘਰਾਂ 'ਚ ਜੰਮੇ ਮਰੇ, ਉਹਨਾਂ ਤੋਂ ਤਾਂ ਪੰਜਾਬ ਦੇ ਹੱਕਾਂ ਦੀ ਹਿੱਕਾਂ ਦੀ ਰਾਖੀ ਕੀਤੀ ਨਹੀਂ ਜਾ ਸਕਦੀ। ਤੇ ਇੱਕ ਕੇਜਰੀਵਾਲ ਵਰਗੇ ਜਾਂ ਦਿੱਲੀ ਨਾਲ ਜੁੜੇ ਹੋਏ ਲੋਕ ਜਿਹੜੇ ਨੇ, ਜਾਂ ਇੱਥੋਂ ਪੰਜਾਬ 'ਚ ਕੋਈ ਲੋਕ ਸੋਚਦੇ ਹੋਣ ਵੀ ਅਸੀਂ ਉਹਨਾਂ ਵਾਲੇ ਝੰਡੇ ਹੇਠਾਂ ਨਹੀਂ ਕੁਛ ਲੈ ਲਵਾਂਗੇ, ਇਹ ਸਾਰੀਆਂ ਬੇਬੁਨਿਆਦ ਗੱਲਾਂ ਨੇ। ਇਹ ਉਸੇ ਹੀ ਭਾਰਤੀ ਮੁੱਖਧਾਰਾ ਦਾ ਇੱਕ ਬਦਲਵਾਂ ਰੂਪ ਆ ਕਿ ਲਓ ਜੀ ਹੁਣ ਤੁਸੀਂ ਕਾਂਗਰਸ ਤੇ ਭਾਜਪਾ ਤੋਂ ਤਾਂ ਜਿਹੜਾ ਕੁਛ ਅੱਕ ਗਏ ਹੋ, ਲਓ ਤੁਹਾਨੂੰ ਇੱਕ ਨਵੀਂ ਚੀਜ਼ ਦਿੰਦੇ ਆ, ਇੱਕ ਨਵਾਂ ਮਾਡਲ, ਨਵੀਂ ਚੀਜ਼ ਸਾਹਮਣੇ ਲਿਆ ਕੇ। ਨਾਲੇ ਸਾਡੇ ਜਿਹੜੇ ਪੰਥ ਅਤੇ ਪੰਜਾਬ ਦੇ ਮਸਲੇ ਆ, ਉਹ ਇਹ ਥੋੜੀ ਆ ਕਿ ਤੁਹਾਨੂੰ ਵਿਕਾਸ ਚਾਹੀਦਾ। ਵਿਕਾਸ ਕਦੇ ਵੀ ਕੌਮ ਦੀ ਆਜ਼ਾਦੀ ਦਾ ਬਦਲ ਨਹੀਂ ਬਣ ਸਕਦਾ। ਪੰਜਾਬ ਪੰਥ, ਖਾਲਸਾ ਪੰਥ ਆਪਣੀ ਆਜ਼ਾਦੀ ਦੀ ਜਿਹੜੀ ਆ ਜੰਗ ਉਹ ਲੜ ਰਿਹਾ, ਉਹਦੇ ਵਿੱਚ ਨੂੰ ਕਹਿਣਾ ਕਿ ਲਓ ਜੀ ਤੁਹਾਨੂੰ ਆਹ ਦੇ ਦਿਆਂਗੇ, ਉਹ ਕਰ ਦਿਆਂਗੇ, ਇਹ ਗੱਲਾਂ ਤਾਂ ਕੋਈ ਉਹਦਾ ਬਦਲ ਨਹੀਂ ਬਣ ਸਕਦੀਆਂ। ਤੇ ਦਿੱਲੀ ਦੇ ਮਸਲੇ ਹੋਰ ਨੇ, ਦਿੱਲੀ ਦੇ ਵਿੱਚ ਵਸਣ ਵਾਲੇ ਜਿਹੜੇ ਸਿੱਖ ਨੇ, ਉਹਨਾਂ ਦੀਆਂ ਰੀਝਾਂ ਉਮੰਗਾਂ ਕੁਝ ਹੋਰ ਨੇ। ਪੰਜਾਬ ਵਿੱਚ ਵੀ ਕੁਝ ਕੁ ਜਿਹੜੇ ਲੋਕ ਨੇ ਜਿਨ੍ਹਾਂ ਦੀ ਇਹ ਜੇ ਬਿਰਤੀ ਜਿਹੜੀ ਆ ਸਹੀ ਦਿਸ਼ਾ ਵੱਲ ਨਹੀਂ ਆਈ ਹੋਈ, ਉਹਨਾਂ ਦੀਆਂ ਵੀ ਰੀਝਾਂ ਉਮੰਗਾਂ ਕੁਝ ਹੋਰ ਹੋ ਸਕਦੀਆਂ ਨੇ ਵੀ ਚਲੋ ਸੱਤਾ ਸੁੱਤਾ ਮਾਣਦੇ ਆ, ਕੁਝ ਇਸ ਤਰ੍ਹਾਂ ਦੇ ਵੀ ਲੋਕ ਨੇਗੇ। ਪਰ ਜਿਹੜਾ ਮੁੱਖ ਤੌਰ ਦੇ ਉੱਤੇ ਖਾਲਸਾ ਪੰਥ ਦਾ ਨਜ਼ਰੀਆ, ਖਾਸ ਤੌਰ ਤੇ ਹੈ ਤਾਂ 1947 ਤੋਂ ਅਸੀਂ ਜਿਹੜਾ ਕੁਛ ਚੱਲਿਆ ਉਦੋਂ ਬਾਅਦ ਸਾਨੂੰ ਸੋਚਣਾ ਚਾਹੀਦਾ ਸੀ, ਪਰ 1984 ਦੇ ਘਟਨਾਕ੍ਰਮ ਤੋਂ ਬਾਅਦ ਸਿੱਖਾਂ ਨੇ ਖਾਲਿਸਤਾਨ ਦਾ ਜਿਹੜਾ ਨਿਸ਼ਾਨਾ ਉਹ ਮਿਟਿਆ ਹੋਇਆ, ਉਸ ਨਿਸ਼ਾਨੇ ਦੀ ਪ੍ਰਾਪਤੀ ਦੇ ਰਾਹ ਦੇ ਵਿੱਚ ਇਹ ਚੀਜ਼ ਇੱਕ ਹੋਰ ਰਾਹ 'ਚ ਰੋੜਾ ਹੈ। ਇਹ ਉਸ ਜਿਹੜੀ ਗਤੀ ਸਾਡੀ ਤੇਜ਼ ਰਫ਼ਤਾਰ ਜਿਹੜੀ ਬਣੀ ਹੋਈ ਆ, ਉਹਦੇ ਰਾਹ ਦੇ ਵਿੱਚ ਆਮ ਆਦਮੀ ਪਾਰਟੀ ਦਾ ਵਰਤਾਰਾ, ਇਹ ਜਿਹੜਾ ਫਨੋਮਨਾ, ਉਹਦੀ ਸਪੀਡ ਘਟਾਉਣ ਦੇ ਲਈ ਲਿਆਂਦਾ ਗਿਆ। ਜੀ ਬਿਲਕੁਲ। ਤੇ ਵੀ ਜਿਸ ਤਰ੍ਹਾਂ ਆਈ ਸੀ ਅ ਵੈਰੀ ਬਿਗ ਪ੍ਰੋਬਲਮ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਇੰਨੀ ਛੇਤੀ ਹੋਣ ਚਾਹੀਏ, ਉਹਨੇ ਆਪਣੀ ਜੜ੍ਹਾਂ ਬਣਾ ਲਿੱਤੀਆਂ, ਐਸਾ ਕਿਸ ਤਰ੍ਹਾਂ ਸਾਡੀਆਂ ਕਿੰਨੀਆਂ ਸਾਰੀਆਂ ਸਿੱਖਾਂ ਦੀਆਂ ਪਾਰਟੀਆਂ ਵੀ ਪੰਜਾਬ ਦੇ ਵਿੱਚ, ਹਾਂ ਅਸੀਂ ਉਹ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਤੇ ਇਕੱਠਾ ਕਰਕੇ ਇੱਕ ਪਲੇਟਫਾਰਮ ਤੇ ਕਿਉਂ ਨਹੀਂ ਲੈ ਕੇ ਆਉਂਦੇ? ਆਪਾਂ ਨੇ ਜਿਸ ਗੱਲ ਕੀਤੀ ਕਿ ਸਾਡਾ ਏਮ ਸੇਮ ਹੈ, ਸਾਡਾ ਨਿਸ਼ਾਨਾ ਸੇਮ ਹੈ, ਸਾਡਾ ਪੰਜਾਬ ਖਾਲਿਸਤਾਨ ਜਾਂ ਖਾਲਸਾ ਪੰਥ ਦੇ ਰਾਜ ਦਾ ਨਿਸ਼ਾਨਾ ਸੇਮ ਹੈ, ਫਿਰ ਅਸੀਂ ਸਾਰੀਆਂ ਜਥੇਬੰਦੀਆਂ 5-6 ਜਿਹੜੀਆਂ ਪੰਜਾਬ ਦੇ ਵਿੱਚ ਮੇਨ ਨੇ, ਉਹ ਅਸੀਂ ਕਿਉਂ ਇੰਨੇ ਵੱਟੇ ਹੋਏ ਹਾਂ? ਆਪਾਂ ਕਿਉਂ ਨਹੀਂ ਇਕੱਠੇ ਹੋ ਕੇ ਇਹ ਜਿਹੜੇ ਤੁਸੀਂ ਕਹਿੰਦੇ ਰੋੜਾ ਵਾ, ਰੋੜੇ ਨੂੰ ਸਿੱਧਾ ਕਰੀਏ ਜਾਂ ਰੋੜੇ ਨੂੰ ਸਾਹਮਣੇ ਤੋਂ ਹਟਾ ਦਈਏ? ਵਾਈ ਕੈਨ ਵੀ ਵਰਕ ਟੁਗੇਦਰ? ਅਸੀਂ ਇਕੱਠੇ ਕਿਉਂ ਨਹੀਂ ਕੰਮ ਕਰ ਸਕਦੇ ਪੰਜਾਬ ਦੇ ਵਿੱਚ? ਤੁਸੀਂ ਮੇਰੇ ਖਿਆਲ 'ਚ ਜਿਹੜੀਆਂ ਖਾਲਿਸਤਾਨ ਦੇ ਏਜੰਡੇ ਨਾਲ ਸਹਿਮਤ ਜਥੇਬੰਦੀਆਂ ਨੇ, ਖਾਲਿਸਤਾਨੀ ਸੰਘਰਸ਼ ਕਰ ਰਹੀਆਂ ਜਥੇਬੰਦੀਆਂ, ਉਹਨਾਂ ਦੀ ਏਕਤਾ ਦੀ ਗੱਲ ਕਰ ਰਹੇ ਹੋ ਜੀ? ਅਸੀਂ ਕਿਉਂ ਨਹੀਂ ਇੱਕ ਹੋ ਸਕਦੇ? ਹਾਂਜੀ, ਦੇਖੋ ਖਾਲਿਸਤਾਨ ਦੇ ਏਜੰਡਿਆਂ ਨੂੰ ਸਮਰਪਿਤ ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ ਦੇ ਕੰਮ ਢੰਗ ਅਤੇ ਸੋਚ ਢੰਗ ਦੇ ਵਿੱਚ ਬੁਨਿਆਦੀ ਤੌਰ ਤੇ ਬਹੁਤ ਫਰਕ ਨੇ। ਨਿਸ਼ਾਨਾ ਦਾ ਭਾਵੇਂ ਇੱਕ ਆ। ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਦੇ ਭਾਰਤੀ ਮੁੱਖਧਾਰਾ ਦੇ ਅਧੀਨ ਚੋਣਾਂ ਲੜ ਕੇ MLA MP ਬਣ ਕੇ ਸਿੱਖਾਂ ਦੇ ਮਸਲੇ ਹੱਲ ਕਰਨ ਦੀ ਰੁਚੀ ਰੱਖਦੇ ਨੇ ਜੀ। ਪਰ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਜਿਹਦੇ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਜਿਹੜੇ ਸਿੱਖ ਸੰਘਰਸ਼ ਵਿੱਚੋਂ ਨਾਮਵਰ ਹਸਤੀਆਂ ਉਸ ਜਥੇਬੰਦੀ ਵਿੱਚ ਸੇਵਾ ਕਰ ਰਹੇ ਨੇ ਜੀ, ਉਹਨਾਂ ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਸਾਰੇ ਉਹੀ ਲੋਕ ਨੇ ਜਿਨ੍ਹਾਂ ਨੇ 1984 ਤੋਂ ਬਾਅਦ ਵਿੱਚ ਭਾਰਤੀ ਨਿਜ਼ਾਮ ਦੇ ਅਧੀਨ ਹੋਣ ਵਾਲੀਆਂ ਚੋਣਾਂ ਦੇ ਬਾਈਕਾਟ ਕੀਤੇ ਆ। 1985 ਚ ਪਹਿਲੀ ਵਾਰ ਚੋਣਾਂ ਹੋਈਆਂ ਸੀਗੀਆਂ ਪੰਜਾਬ ਵਿਧਾਨ ਸਭਾ ਦੀਆਂ, ਜਦੋਂ ਬਰਨਾਲਾ ਮਿਨਿਸਟਰੀ ਬਣੀ ਹੈ। ਉਦੋਂ ਵੀ ਜਿਹੜੀਆਂ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਤੋਂ ਪ੍ਰੇਰਿਤ ਧਿਰਾਂ ਸੀਗੀਆਂ, ਉਹਨਾਂ ਨੇ ਬਾਈਕਾਟ ਕੀਤਾ ਸੀ ਕਿ ਹੁਣ ਸਾਡਾ ਹਿੰਦੁਸਤਾਨ ਨਾਲ ਕੋਈ ਨਾਤਾ ਨਹੀਂ ਰਹਿ ਗਿਆ। ਫਿਰ 1991 ਚ ਬਾਈਕਾਟ ਆ, 92 ਦਾ ਬਾਈਕਾਟ ਆ,
ਤੇ ਜਦੋਂ ਇਹਨਾਂ ਧਿਰਾਂ ਦਾ ਜਿਹੜਾ ਏਜੰਡਾ ਆ ਉਹ ਪਿਛਲੇ 1980 ਤੋਂ ਲੈ ਕੇ ਹੁਣ ਤੱਕ ਭਾਰਤੀ ਨਿਜ਼ਾਮ ਦੇ ਅਧੀਨ ਵੋਟਾਂ ਤੋਂ ਪਰਾਂ ਰਹਿਣ ਵਾਲਾ ਤੇ ਇੱਕ ਮਾਨਦਾਲਾ ਜਿਹੜਾ ਵੋਟਾਂ ਲੜਨ ਵਾਲਾ, ਤਾਂ ਦੋਨਾਂ ਦਾ ਬੜਾ ਫਰਕ। ਹੁਣ ਦਲ ਖਾਲਸਾ ਆਪਣੇ ਆਪ ਦੇ ਵਿੱਚ 1978 ਤੋਂ ਖਾਲਿਸਤਾਨ ਦੀ ਗੱਲ ਕਰਦਾ ਤੇ ਉਹ ਖਾਲਿਸਤਾਨ ਦੀ ਆਜ਼ਾਦੀ ਦੀ ਲੜਾਈ ਲੜ ਰਿਹਾ ਜੀ। ਖਾਲਿਸਤਾਨ ਦੀ ਜਿਹੜੀ ਆਜ਼ਾਦੀ ਦੀ ਲੜਾਈ ਹੈ ਉਹਦੇ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਹੋਇਆਂ ਇਹਨਾਂ ਦਲ ਖਾਲਸਾ ਵਾਲਿਆਂ ਨੇ ਵੀ, ਸਿੰਘਾਂ ਨੇ, ਜਦੋਂ ਭਾਰਤੀ ਨਿਜ਼ਾਮ ਤੋਂ ਦੂਰੀ ਬਣਾ ਕੇ ਚੱਲਣ ਵਾਲੇ ਸਾਰੇ ਕਰਮ ਕਰਨੇ ਆ। ਜੇਕਰ ਉਹ ਕੋਈ ਇਸ ਤਰ੍ਹਾਂ ਦਾ ਕਰਮ ਜਿਹੜਾ ਮਾਨ ਦਲ ਵੀ ਕਰ ਰਿਹਾ ਵੀ ਚੋਣਾਂ ਲੜੋ, ਇਹ ਨਹੀਂ ਹੈਗਾ ਮੈਂ ਕਹਿੰਦਾ ਕਿ ਮਾਨ ਦਲ ਦਾ ਬਿਲਕੁਲ ਗਲਤ ਆ, ਕਿਉਂਕਿ ਚੋਣਾਂ ਜਿਹੜਾ ਹੈਗਾ ਵੋਟਾਂ ਜਿਹੜੀਆਂ ਨੇ ਉਹ ਇੱਕ ਇਹੋ ਜਿਹਾ ਮੁੱਦਾ ਹੈ ਕਿ ਹਰ ਮੁਲਕ ਦੇ ਵਿੱਚ ਜਿਹੜੀ ਲੜ ਰਹੀ ਧਿਰ ਹੁੰਦੀ ਆ ਆਪਦੀ ਆਜ਼ਾਦੀ ਲਈ, ਉਹਦੇ ਸਾਹਮਣੇ ਜਿਹੜਾ ਪਹਿਲਾਂ ਚੱਲ ਰਿਹਾ ਸਿਸਟਮ ਹੁੰਦਾ ਜੀ, ਉੱਥੇ ਇੱਕ ਪ੍ਰੋਬਲਮ ਹੁੰਦੀ ਆ। ਉਹਨੂੰ ਕਿਹਾ ਜਾਂਦਾ ਕਿ ਹਰ ਇਨਕਲਾਬੀ ਧਿਰ ਨੂੰ ਕਿ ਲਓ ਜੀ ਤੁਸੀਂ ਸਿਸਟਮ ਦੇ ਰਾਹੀਂ ਬਦਲਾਅ ਲੈ ਆਓ, ਪਰ ਸਿਸਟਮ ਦੇ ਰਾਹੀਂ ਬਦਲਾਅ ਤਾਂ ਕੁਝ ਨੀਤੀਆਂ ਨਿਸ਼ਾਨਿਆਂ ਦਾ ਕੀਤਾ ਜਾ ਸਕਦਾ। ਜਦੋਂ ਕੋਈ ਕੌਮ ਆਜ਼ਾਦੀ ਲਈ ਲੜਦੀ ਆ ਉਹਦੇ ਸਾਹਮਣੇ ਬੜੀ ਸਮੱਸਿਆ ਹੁੰਦੀ ਆ। ਹਰ ਮੁਲਕ ਦੇ ਵਿੱਚ ਹਰ ਲੜਨ ਵਾਲੀ ਧਿਰ ਦੇ ਸਾਹਮਣੇ, ਸੰਘਰਸ਼ੀਲ ਧਿਰ ਦੇ ਸਾਹਮਣੇ ਚੋਣਾਂ ਲੜੀਏ ਕਿ ਨਾ ਲੜੀਏ, ਇਹ ਮੁਸੀਬਤ, ਇਹ ਸਮੱਸਿਆ ਆਉਂਦੀ ਹੁੰਦੀ ਹੈ। ਇੱਥੇ ਵੀ ਆਈ ਹੋਈ ਹੈ ਤੇ ਇੱਥੇ ਕਹਿਣ ਤੋਂ ਭਾਵ ਹੈਗਾ ਕਿ ਸਾਰੀਆਂ ਜਿਹੜੀਆਂ ਇਹ ਧਿਰਾਂ ਨੇ, ਹੁਣ ਭਾਈ ਦਲਜੀਤ ਸਿੰਘ ਬਿੱਟੂ ਵਾਲੀ ਜਿਹੜੀ ਧਿਰ ਆ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ, ਉਹ ਖਾੜਕੂ ਸਿੱਖ ਸੰਘਰਸ਼ ਦੇ ਵਿੱਚ ਵਿਚਰੇ ਹੋਏ ਲੋਕ ਨੇ ਤੇ ਖਾੜਕੂ ਸਿੱਖ ਸੰਘਰਸ਼ ਦੇ ਵਿੱਚ ਵਿਚਰੇ ਹੋਏ ਲੋਕਾਂ ਦਾ ਸੋਚਣ ਦਾ ਨਜ਼ਰੀਆ, ਘਟਨਾਵਾਂ ਬਾਰੇ ਰਿਐਕਟ ਕਰਨ ਦਾ ਨਜ਼ਰੀਆ ਬਿਲਕੁਲ ਹੀ ਉਹਨਾਂ ਨਾਲੋਂ ਵੱਖਰਾ ਹੁੰਦਾ ਜਿਹੜੇ ਓਵਰਗਰਾਉਂਡ ਤੇ ਪੋਲੀਟੀਕਲੀ ਵਿਚਰੇ ਹੋਣ ਜੀ। ਅਸੀਂ ਦੇਖਿਆ ਕਿ 2006 ਦੇ ਵਿੱਚ ਪੰਥਕ ਪ੍ਰੈਸ਼ਰ ਨੂੰ ਮੁੱਖ ਰੱਖਦੇ ਆ ਔਰ ਸਮੇਂ ਦੀ ਲੋੜ ਨੂੰ ਮਹਿਸੂਸ ਕਰਦੇ ਆ, ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਅਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਵਾਲੇ ਸਾਰੇ ਵੀਰ ਨੇ ਇਹ ਮਾਨ ਦਲ ਵਿੱਚ ਗਏ ਸੀ, ਏਕਤਾ ਹੋਈ ਸੀ। ਪਰ ਉਦੋਂ ਆਪਾਂ ਕਿਸੇ ਨੇ ਇਹ ਸੋਚਿਆ ਨਹੀਂ ਸੀ, ਆਪਾਂ ਤਜਰਬਾ ਕਰਕੇ ਦੇਖ ਚੁੱਕਿਆ ਪੰਥ ਕਿ ਦੋਨਾਂ ਧਾਰਾਵਾਂ ਦੇ ਵਿੱਚੋਂ, ਅੰਡਰਗਰਾਉਂਡ ਤੇ ਓਵਰਗਰਾਉਂਡ ਧਾਰਾਵਾਂ ਦੇ ਵਿੱਚੋਂ ਆਏ ਹੋਏ ਇਹ ਖਾਲਿਸਤਾਨੀ ਵੀਰ ਇਕੱਠੇ ਨਹੀਂ ਚੱਲ ਸਕੇ ਸੀ। ਫਿਰ ਬਾਅਦ ਵਿੱਚ ਇੱਕ ਦੂਜੇ ਤੇ ਹੋਸ਼ੇ ਇਲਜ਼ਾਮ ਵੀ ਲੱਗੇ ਜੀ, ਤੇ ਜਿਹੜੀ ਫਰਸਟ੍ਰੇਸ਼ਨ ਆ ਉਹ ਅੱਜ ਤੱਕ ਕੌਮ ਦੇ ਵਿੱਚ ਛਾਈ ਹੋਈ ਆ ਉਸ ਦੌਰ ਦੀ। ਇਹ ਸਾਨੂੰ ਹੁਣ ਇਹ ਮੰਨ ਲੈਣਾ ਚਾਹੀਦਾ ਜੀ ਕਿ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਤੇ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪੋ ਆਪਣੇ ਥਾਂ ਤੇ ਖੜ ਕੇ ਆਪੋ ਆਪਣੇ ਤਰੀਕੇ ਨਾਲ ਖਾਲਿਸਤਾਨ ਦੇ ਸੰਘਰਸ਼ ਵਿੱਚ ਜੋ ਯੋਗਦਾਨ ਪਾ ਰਹੇ ਨੇ ਉਹਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਜੀ। ਔਰ ਜੇ ਕਿਸੇ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਜ਼ਰੀਏ ਨਾਲ, ਉਹਨਾਂ ਦੀਆਂ ਨੀਤੀਆਂ ਨਾਲ, ਉਹਨਾਂ ਦੇ ਪ੍ਰੋਗਰਾਮਾਂ ਦੇ ਨਾਲ ਸਹਿਮਤੀ ਆ, ਤਾਂ ਅੱਜ ਉਹ ਸਿੱਖਾਂ ਦਾ ਜਿਹੜਾ ਵਰਗ ਆ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਧੀਨ ਜਾਂ ਉਹਨਾਂ ਦੇ ਨਾਲ ਹੋ ਕੇ ਸੇਵਾ ਕਰ ਸਕਦਾ। ਦੂਜੀ ਧਿਰ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਨਾਲ ਚੱਲ ਸਕਦੀ ਆ। ਜੇ ਕਿਸੇ ਨੂੰ ਦਲ ਖਾਲਸਾ ਦਾ ਜਿਹੜਾ ਨਜ਼ਰੀਆ ਜਾਂ ਸਟਾਈਲ ਆ ਉਹ ਪਸੰਦ ਆ, ਉਹਨਾਂ ਨਾਲ ਚੱਲ ਸਕਦਾ। ਜੇਕਰ ਜਿਹੜਾ ਆਮ ਕਿਹਾ ਜਾਂਦਾ ਲਓ ਜੀ ਏਕਤਾ, ਤੇ ਜੇ ਏਕਤਾ ਹੋ ਜਾਵੇ ਤਾਂ ਸੁਭਾਵਕ ਗੱਲ ਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਜਿਹੜੇ ਨੇ ਸਰਦਾਰ ਮਾਨ, ਉਹਨਾਂ ਦੀ ਅਗਵਾਈ ਹੇਠ ਸਾਨੂੰ ਚੱਲਣਾ ਪਊਗਾ ਜੀ। ਫਿਰ ਜਿਹੜੇ ਜਿਨ੍ਹਾਂ ਲੋਕਾਂ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀਆਂ ਨੀਤੀਆਂ ਨਿਸ਼ਾਨੇ ਤੇ ਜਿਹੜਾ ਉਹਨਾਂ ਦਾ ਪ੍ਰੋਗਰਾਮ ਆ ਜਾਂ ਏਜੰਡਾ ਜਿਵੇਂ ਉਹ ਚੱਲਦੇ ਆ ਉਹ ਪਸੰਦ ਨਹੀਂ ਹੈਗਾ, ਫਿਰ ਉਹ ਕਿੱਧਰ ਜਾਣਗੇ? ਉਹਨਾਂ ਲਈ ਅਸੀਂ ਫੀਲਡ ਬੰਦ ਕਰਤਾ। ਅੱਜ ਤਾਂ ਉਹ ਦਲ ਖਾਲਸਾ ਜਾਂ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਰਾਹੀਂ ਸੇਵਾ ਕਰ ਲੈਂਦੇ ਨੇ ਜਦੋਂ ਉਹਨਾਂ ਨੂੰ ਮਾਨ ਦਲ ਤਸੱਲੀ ਨਹੀਂ ਹੁੰਦੀ ਜੀ। ਫਿਰ ਤਾਂ ਅਸੀਂ ਸਾਰਿਆਂ ਨੂੰ ਇੱਕੋ ਕਹਾਂਗੇ ਨਾ ਕਿ ਤੁਸੀਂ ਸਾਰੇ ਦੇ ਸਾਰੇ ਖਾਲਿਸਤਾਨੀ ਸਰਦਾਰ ਮਾਨ ਦੀ ਅਗਵਾਈ ਖੋਲ ਲਓ। ਤੇ ਜੇ ਅੱਜ ਉਹਨਾਂ ਦੀ ਸਹਿਮਤੀ ਨਹੀਂ ਹੈਗੀ, ਅੱਜ ਤਾਂ ਉਹ ਦਲ ਖਾਲਸਾ ਜਾਂ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਚ ਜਾ ਕੇ ਸੇਵਾ ਕਰ ਲੈਂਦੇ, ਫਿਰ ਕਿੱਥੇ ਜਾਣਗੇ ਉਹ? ਸੋ ਸਾਨੂੰ ਵੱਧ ਤੋਂ ਵੱਧ ਅਲਟਰਨੇਟਿਵ ਹੋਣ ਸਾਰੇ ਖਾਲਿਸਤਾਨੀ। ਕੰਮ ਢੰਗ ਅਤੇ ਸੋਚ ਢੰਗ ਵਿੱਚ ਜਿਹੜੀਆਂ ਉਹ ਫਰਕ ਨੇ ਹੋਣੇ ਉਹ ਸੁਭਾਵਿਕ ਨੇ, ਔਰ ਇਹ ਇਕੱਲਾ ਸਾਡੇ ਚ ਨਹੀਂ ਹੈਗਾ। ਸਾਡੀ ਕੌਮ ਨੂੰ ਇੱਕ ਐਵੇਂ ਇਹ ਗੱਲ ਚੜੀ ਹੋਈ ਆ, ਲਓ ਜੀ ਇਹ ਲੜਦੇ ਆ, ਇਹ ਅੱਡ ਨੇ, ਇਹ ਸਾਰੀਆਂ ਸੰਘਰਸ਼ੀਲ ਜਿਹੜੀਆਂ ਤਾਕਤ ਆਪਣੀਆਂ ਕੌਮਾਂ ਨੇ ਉਹਨਾਂ ਦੇ ਇਸ ਤਰ੍ਹਾਂ ਡਿਵੀਜ਼ਨਸ ਹੁੰਦੀਆਂ ਨੇ, ਆਪਸ ਵਿੱਚ ਹੀ ਵਖਰੇਵੇਂ ਹੁੰਦੇ ਨੇ, ਇਹ ਮਨੁੱਖੀ ਸੁਭਾਅ ਆ। ਪਰ ਜਦੋਂ ਲੜ ਸਾਰੇ ਇੱਕ ਨਿਸ਼ਾਨੇ ਲਈ ਰਹੇ ਨੇ, ਖਾਲਿਸਤਾਨ ਚਾਹੁੰਦੇ ਤਾਂ ਸਾਰੇ ਖਾਲਿਸਤਾਨ ਹੀ ਹੈ ਨਾ ਜੀ, ਸਾਰੇ ਖਾਲਿਸਤਾਨੀ ਧਿਰਾਂ ਵਾਲੇ ਉਹ ਖਾਲਿਸਤਾਨ ਲਈ ਲੜ ਰਹੇ ਨੇ। ਸਾਰੀਆਂ ਧਿਰਾਂ ਦਾ, ਸਾਰੇ ਲੀਡਰਾਂ ਦਾ ਆਪੋ ਆਪਣੇ ਤਰੀਕੇ ਦਾ ਯੋਗਦਾਨ ਆ। ਅੱਜ ਜੇਕਰ ਇਹਦੀਆਂ ਧਿਰਾਂ ਨੇਗੀਆਂ ਉਹਨਾਂ ਨੂੰ ਜਾਣਾ ਪੈ ਜਾਵੇ, ਉਹ ਤਾਂ ਅੰਡਰਗਰਾਉਂਡ ਵਿਚਰ ਰਹੇ ਨੇ ਜਿਹੜੇ ਵੀ ਹੈਗੇ ਆ ਲੋਕ, ਉਹ ਤਾਂ ਹੁਣ ਜਾ ਕੇ ਭਾਈ ਜਗਤਾਰ ਸਿੰਘ ਤਾਰੇ ਦੀ ਤਰੀਕ ਦੇ ਉੱਤੇ ਉਵੇਂ ਨਾਅਰੇ ਨਹੀਂ ਨਾ ਮਾਰ ਸਕਦੇ ਜਿਵੇਂ ਅੰਮ੍ਰਿਤਸਰ ਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਜਾ ਕੇ ਵਰਕਰ ਨਾਅਰੇ ਮਾਰ ਲੈਂਦੇ ਆ। ਇਹ ਅਸੀਂ ਅੱਜ ਦੇ ਦੌਰ ਵਿੱਚ ਕੱਢ ਕੇ ਜਦੋਂ ਦੇਖਦੇ ਆ ਵੀ ਉਹਨਾਂ ਦਿਨਾਂ ਨੂੰ ਚੇਤੇ ਕਰੀਏ ਜਦੋਂ ਖਾੜਕੂ ਜੱਦੋ ਜਹਿਦ ਦੇ ਦਿਨਾਂ ਚ, ਸੰਘਰਸ਼ ਦੇ ਦਿਨਾਂ ਚ, 88-99 ਦੇ ਦਿਨਾਂ ਚ ਜਦੋਂ ਕਿਸੇ ਸਿੰਘ ਨੂੰ ਪੁਲਿਸ ਫੜ ਲੈਂਦੀ ਸੀ ਤਾਂ ਉਦੋਂ ਭਾਈ ਸੁਖਦੇਵ ਸਿੰਘ ਬੱਬਰ ਜਾਂ ਭਾਈ
ਆਪਾਂ ਮਾਨੋ ਚਾਲ ਜਾਂ ਹੋਰ ਜਿਹੜੇ ਜੁਝਾਰੂ ਸੀ ਜਾਂ ਅੰਡਰਗਰਾਉਂਡ ਹੋਰ ਖਾੜਕੂ ਜਿਹੜੇ ਪਿਛਲਾ ਵਾਰਫੇਅਰ ਵਿੱਚ ਸੀਗੇ, ਉਹ ਥੋੜੀ ਜਾ ਕੇ ਥਾਣਾ ਦਾ ਘਰਾਓ ਕਰਦੇ ਸੀ। ਉਦੋਂ ਵੀ ਤਾਂ ਓਵਰਗਰਾਉਂਡ ਜਿਹੜੇ ਵਿਚਰ ਰਹੇ ਸਾਡੇ ਸਰਕਲ ਸੀ, ਵਿੰਗ ਸੀ, ਉਹ ਜਾ ਕੇ ਇਹ ਕੰਮ ਕਰਦੇ ਸੀ। ਉਹ ਜਿਹੜੀਆਂ ਸਾਡੀਆਂ ਸੰਘਰਸ਼ੀਲ ਧਿਰਾਂ ਨੇ, ਇਹਨਾਂ ਨੂੰ ਅੱਡ ਅੱਡ ਖੇਤਰ ਵਿੱਚ ਅੱਡ ਅੱਡ ਤਰ੍ਹਾਂ ਦੇ ਕੰਮ ਢੰਗ ਵਾਲੇ ਲੋਕਾਂ ਦੀ ਲੋੜ ਆ, ਜਥੇਬੰਦੀਆਂ ਦੀ ਲੋੜ ਆ। ਅਸੀਂ ਜਿਹੜਾ ਏਕਤਾ ਵਾਲਾ ਸਾਡੀ ਕੌਮ ਨੂੰ ਇਹ ਸਮਝ ਹੋਣੀ ਚਾਹੀਦੀ ਆ ਕਿ ਜੇ ਸਾਰੀ ਦੀ ਸਾਰੀ ਤਾਕਤ ਇੱਕ ਜਥੇਬੰਦੀ ਤੇ ਇੱਕ ਵਿਅਕਤੀ ਦੇ ਹੇਠ ਲੈ ਆਵਾਂਗੇ ਤਾਂ ਮੈਂ ਇੱਕ ਬੜੀ ਕਿਤਾਬ ਪੜ੍ਹ ਰਿਹਾ ਸੀਗਾ, ਉਹਦੇ ਵਿੱਚ ਲਿਖਿਆ ਗਿਆ ਸੀਗਾ ਕਿ ਦੁਸ਼ਮਣ ਦੀ ਸਾਰੀ ਤਾਕਤ ਇੱਕ ਥਾਂ ਤੇ ਕੇਂਦਰਿਤ ਕਰ ਦਿਓ, ਫਿਰ ਉਸ ਕੇਂਦਰ ਨੂੰ ਉਡਾ ਦਿਓ। ਤੇ ਅਸੀਂ ਉਹ ਗਲਤੀ ਨਾ ਕਰੀਏ, ਅਸੀਂ ਆਪਣੇ ਤਰੀਕੇ ਨਾਲ ਸੇਵਾ ਕਰੀਏ। ਜੀ ਵੀਰ ਜੀ, ਆਮ ਸੋ ਸੌਰੀ, ਪਰ ਸਾਡਾ ਵਕਤ ਹੁਣ ਬ੍ਰੇਕ ਵੱਲ ਜਾਏ। ਤੁਹਾਡਾ ਸ਼ੁਕਰ ਕਿ ਤੁਸੀਂ ਇਸ ਕੁਐਸਚਨ ਦੇ ਉੱਪਰ ਆਪਣੇ ਜਵਾਬ ਬੜੀ ਕਲੀਅਰਲੀ ਸਾਨੂੰ ਸਮਝਾਏ ਨੇ, ਪਰ ਅਸੀਂ ਚਾਹਾਂਗੇ ਕਿ ਫਿਊਚਰ ਦੇ ਵਿੱਚ ਅਗਰ ਸਾਨੂੰ ਹੋਰ ਵੀ ਕੁਐਸਚਨਸ ਹੋਵੇ ਇਸ ਬਾਰੇ ਤੁਹਾਨੂੰ ਤੁਹਾਡੇ ਆਨਸਰਸ ਲਵਾਂਗੇ, ਬਿਕੋਜ਼ ਅਸੀਂ ਜਿਹੜੀ ਦੂਸਰੀ ਧਿਰ ਉਸ ਦੇ ਨਾਲ ਵੀ ਅਸੀਂ ਸੇਮ ਕੁਐਸਚਨ ਲਵਾਂਗੇ। ਮੁੱਦੇ ਉੱਤੇ ਏਕਤਾ ਦੇ ਮੁੱਦੇ ਉੱਤੇ ਵਿਸ਼ੇਸ਼ ਪ੍ਰੋਗਰਾਮ ਰੱਖੋ ਤੇ ਸਾਰੀ ਜਥੇਬੰਦੀਆਂ ਤੋਂ ਇਸ ਬਾਰੇ ਸਵਾਲ ਲਓ, ਕਿਉਂਕਿ ਅਸੀਂ ਬਾਕੀ ਜਥੇਬੰਦੀਆਂ ਉਹਨਾਂ ਦੇ ਨਾਲ ਵੀ ਅਸੀਂ ਸੇਮ ਕੁਐਸਚਨਸ ਕਰਾਂਗੇ। ਫਿਰ ਇਸ ਸੰਬੰਧੀ ਤੁਹਾਡੇ ਨਾਲ ਅਸੀਂ ਅਗਲੀ ਵਾਰ ਗੱਲਬਾਤ ਕਰਾਂਗੇ। ਤੇ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक का। Keep watching News TV 84. We'll be right back after a short break.